ਅੱਜ ਦੀ ਸਵੇਰ ਦਾ ਸਲਾਮ ਇਸਲਾਮਾਬਾਦ ਤੋਂ ਮੈਨੂੰ ਵੀ ਆ ਗਏ ਮੇਰੇ ਹੋ ਵੱਲੋਂ ਵੀ ਅੱਜ ਦੀ ਸਵੇਰ ਦਾ ਆ ਗਏ ਹੋ ਸਲਾਮ। ਤਾਰਕ ਸਾਹਿਬ ਵੱਲੋਂ ਵੀ ਸਲਾਮ। ਤੇ ਇਸ ਟਾਈਮ ਖੜੇ ਆ F8 ਬੁਰਜ ਅਲ ਜ਼ਕੀ ਦੇ ਅੰਦਰ। ਰਾਤ ਗੁਜ਼ਾਰੀ ਹੈ ਤੇ ਹੁਣ ਜ਼ਰਾ ਬਾਹਰ ਦਾ ਮਾਹੌਲ ਦੇਖ ਕੇ ਮੌਸਮ ਦੇਖ ਕੇ ਬੜਾ ਇੱਥੇ ਰਾਤ ਪੂਰੀ ਮੀਂਹ ਵਸਦਾ ਰਿਹਾ ਤੇ ਹੁਣ ਕਰਦੇ ਆ ਕੋਈ ਟੁੱਕਰ ਪਾਣੀ ਨਾਸ਼ਤਾ ਕਰਦੇ ਆ ਤੇ ਨਾਸ਼ਤਾ ਕਰਕੇ ਤੇ ਫਿਰ ਨਿਕਲਦੇ ਆ। ਅੱਜ ਦਾ ਪਲਾਨ ਇਹ ਹੈ ਕਿ ਅਸੀਂ ਨਿਕਲਾਂਗੇ ਇੱਥੋਂ ਜੇਹਲਮ ਮਦੀਨਾ ਕਿਲਾ ਰੋਹਤਾਸ ਦੇਖਾਂਗੇ ਔਰ ਨਾਲ ਕਿਲਾ ਰੋਹਤਾਸ ਦੇ ਵਿੱਚ ਗੁਰਦੁਆਰਾ ਚੋਆ ਸਾਹਿਬ ਉਹ ਅਸੀਂ ਦੇਖਾਂਗੇ। ਉਸ ਤੋਂ ਬਾਅਦ ਫਿਰ ਅਸੀਂ ਨਿਕਲਾਂਗੇ ਔਰ ਲੰਚ ਅਸੀਂ ਅੱਜ ਦਾ ਕਰਾਂਗੇ ਖਾਰੀਆਂ ਤੋਂ ਮੀਆਂ ਦੀ ਦਾਲ ਤੋਂ ਤੇ ਫਿਰ ਅੱਗੇ ਨਿਕਲਾਂਗੇ ਨਾਲ ਅਸੀਂ ਗੁਜਰਾਂਵਾਲਾ ਔਰ ਗੁਜਰਾਂਵਾਲਾ ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਬਰਥ ਪਲੇਸ ਉਹਨਾਂ ਦੀ ਉਹ ਦੇਖਾਂਗੇ ਤੇ ਫਿਰ ਅੱਗੇ ਹਾਸੀਆਂ ਖੇੜੀਆਂ ਕਰਦੇ ਹੋਇਆ ਆਪਣਾਂਗੇ ਲਾਹੌਰ। ਸੋ ਆਓ ਫਿਰ ਚੱਲਦੇ ਹਾਂ ਅੱਜ। ਓਏ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਇਹ ਤਾਂ ਪੂਰੀ ਦੁਨੀਆ ਹੀ ਲੋ ਜੀ ਸਾਡੇ ਤੋਂ ਪਹਿਲੇ ਅੱਪੜ ਚੁੱਕੇ ਆ। ਅਸੀਂ ਤੇ ਕਹਿ ਸਭ ਤੋਂ ਪਹਿਲੇ ਅਸੀਂ ਜਾ ਕੇ ਕੰਮ ਲਾਣੇ ਆ ਲੇਕਿਨ ਅਸੀਂ ਬਹੁਤ ਲੇਟ ਹੋ ਗਏ। ਹਾਂ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਮਹਿਮਾਨਾਂ ਮੇਰਿਆਂ ਦਾ ਠੀਕ ਠਾਕ ਹਨ? ਠੀਕ ਹੋ ਗਿਆ ਜੀ। ਹਾਂਜੀ ਅਸੀਂ ਅੱਪੜ ਚੁੱਕੇ ਹਾਂ ਕਿਲਾ ਰੋਹਤਾਸ ਔਰ ਕਿਲਾ ਰੋਹਤਾਸ ਦੇ ਅੰਦਰ ਹੀ ਦੋ ਗੁਰਦੁਆਰੇ ਹਨ। ਇਹ ਗੁਰਦੁਆਰਾ ਜੋ ਤੁਸੀਂ ਦੇਖ ਰਹੇ ਹੋ ਮਾਤਾ ਸਾਹਿਬ ਕੌਰ ਜੀ ਦੇ ਨਾਮ ਦੇ ਨਾਲ ਐਸੋਸੀਏਟ ਹੈ। ਇੱਥੇ ਵੀ ਚੱਲਦੇ ਹਾਂ ਮੱਥਾ ਟੇਕਦੇ ਹਾਂ ਔਰ ਨਾਲ ਫਿਰ ਗੁਰਦੁਆਰਾ ਚੋਆ ਸਾਹਿਬ ਜਿਹੜਾ ਪਹਿਲੀ ਪਾਤਸ਼ਾਹੀ ਦੇ ਨਾਲ ਐਸੋਸੀਏਟ ਹੈ ਉੱਥੇ ਵੀ ਮੱਥਾ ਟੇਕਦੇ ਹਾਂ। ਤੇ ਆਓ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੁਝ ਦੱਸੋ ਤੁਸੀਂ ਜੀ। ਜੀ ਬਿਲਕੁਲ ਗੁਰਦੁਆਰੇ ਦੇ ਦੱਸਾਂਗੇ ਇਤਿਹਾਸ ਬਾਰੇ। ਜੀ ਬਿਲਕੁਲ ਦੱਸਾਂਗੇ ਜੀ, ਕਿਉਂ ਨਾ ਦੱਸਾਂਗੇ। ਪਹਿਲਾਂ ਤਾਂ ਦਰਸ਼ਨ ਕਰੋ ਨਾ ਅੰਦਰ ਚੱਲ ਕੇ, ਫਿਰ ਸਾਡੇ ਮਹਿਮਾਨ ਸਾਡੇ ਬਾਹਰ ਖਲੋਣਗੇ। ਇਹਨਾਂ ਸਾਰਾ ਕੁਝ ਦੱਸਾਂਗੇ। ਜਨਮ ਸਥਾਨ ਹੈ ਇਹ ਮਾਤਾ ਸਾਹਿਬ ਦਾ, ਠੀਕ ਹੈ ਜੀ। ਤੇ ਭਾਈ ਰਾਮੂਰਾਂ ਦਾ ਘਰ ਹੈ, ਖਾਲਸੇ ਦੀ ਮਾਂ ਹੈ ਜਿੱਥੋਂ ਇਹ ਪਰਿਵਾਰ ਸ਼ੁਰੂ ਹੋਇਆ ਸੀ। ਇਸ ਜਗ੍ਹਾ ਨਾਨਕੇ ਘਰ, ਠੀਕ ਹੈ ਠੀਕ ਹੈ। ਮਾਤਾ ਸਾਹਿਬ ਜੀ ਕੋ ਸਾਡੇ ਜਨਮ ਸਥਾਨ ਹੈ ਮਾਤਾ ਸਾਹਿਬ ਦਾ। ਯਾ ਇਥੋਂ ਨੇ ਲਾਦ ਬੋਲੀ ਸੀ, ਠੀਕ ਹੈ। ਸਮਝ ਲੱਗੇ ਇਹ ਲਾਦ ਬੋਲੀ ਸੀ। ਲਾਦ ਦੀ ਵਜ੍ਹਾ ਤੇ ਫਿਰ ਪਾਸੇ ਸ਼ੁਰੂ ਹੋਇਆ ਇਸ ਤਰ੍ਹਾਂ, ਜਿਹਦੀ ਵਜ੍ਹਾ ਤੇ ਫਿਰ ਉੱਥੋਂ ਪਰਿਵਾਰ ਜਿਹੜਾ ਚੱਲਦਾ ਠੀਕ ਹੋ ਗਿਆ। ਚਲੋ ਰਾਸਤਾ इसको लोग अच्छे लोग हैं ना। ਕੀ ਕਿਸ ਪਰਪਸ ਲਈ ਆਣਾ ਹੋਇਆ? शौक। हाँ ये छोटी Pukki, जवाब है। Pukki रहना चाਹੁੰਦੀ ਹੈ। Or get in the black. That's that is the ਇੱਥੋਂ ਵਾਲੇ ਪੱਕੇ ਭਜਦੇ ਨੇ, ਉੱਥੋਂ ਵਾਲੇ ਇੱਥੇ ਆਏ ਫਿਰਦੇ ਨੇ। ਚੱਲਦੀ ਦੀ ਗੱਲ ਥੋੜੀ ਤੁਸੀਂ ਪੱਕਾ ਆਣਾ ਹੈ ਇੱਥੇ? उर्दू। ਨਹੀਂ ਜੋ ਇੱਥੇ आपने यहाँ पे पक्का आना है, परमानेंट आना है? हाँ तो मुझे वहाँ पे भिजवा दें। ये सब लोग ऐसे करते हैं, लेकिन वैसे मेरे सिफारिश का कम है तो कोई ताकत नहीं है इसी तरह। ਸਿਫਾਰਿਸ਼ ਦਾ ਤਾਂ ਚੱਕਰ ਹੀ ਨਹੀਂ ਨਾ। नहीं, सब कुछ चाहते हैं सिफारिश से। ਤੁਸੀਂ ਆਪਣਾ ਪਾਸਪੋਰਟ ਮੇਰੇ ਪਾਸਪੋर्ट ਨਾਲ ਐਕਸਚੇਂਜ ਕਰ ਲਓ। हाँ क्योंकि हमारे शक्ल ज्यादा मिलती जुलते हैं। हाँ हाँ जरूर, कोई बात नहीं। चलो ਕੋਸ਼ਿਸ਼ ਤੇ ਕਰਨੀ ਚਾਹੀਦੀ ਹੈ ਨਾ। क्यों नहीं। ਚਲੋ ਜੀ ਇੱਕ ਕੋਸ਼ਿਸ਼ ਹੋ ਜਾਏ ਫਿਰ। ਵੈਸੇ ਆ ਵੀ ਮੁੰਡਾ ਚੰਗਾ ਹੈ। ਇਹ ਕੁੜੀ ਕਿਹੜੀ ਥਾਂ ਤੋਂ ਕਿੱਥੋਂ ਅਮਰੀਕਾ ਤੇ ਕਿਹੜੀ ਸਟੇਟ ਤੋਂ? ਕੈਲੀਫੋਰਨੀਆ। ਕੈਲੀਫੋਰਨੀਆ ਤੋਂ ਜੀ। ਤੇ ਦੋਸਤ ਹਨ ਜਸਪ੍ਰੀਤ ਹੋਰਾਂ ਦੇ ਇੱਥੇ ਪਾਕਿਸਤਾਨ ਦੇ ਅੰਦਰ ਹਨ। ਕਾਫੀ ਦਿਨਾਂ ਤੋਂ ਠਹਿਰੇ ਹੋਣ ਤੇ ਪਾਕਿਸਤਾਨ ਇਹਨਾਂ ਨੂੰ ਚੰਗਾ ਲੱਗਦਾ। 4 ਸਾਲ ਤੋਂ ਠਹਿਰੇ ਹੋਣ ਪਾਕਿਸਤਾਨ ਇਹਨਾਂ ਨੂੰ ਚੰਗਾ ਲੱਗਦਾ ਤੇ ਚੰਗੇ ਲੱਗਣ ਦੀ ਇਹ ਵੀ ਨਾਲ ਇਹਨਾਂ ਦੇ ਜਸਪ੍ਰੀਤ ਦੇ ਮੂਵ ਕਰ ਰਹੇ। थोड़े से साल और हो गए तो दिल फिर लग गया है। थोड़े से नहीं, थोड़े से साल और हो गए ना तो फिर बहुत ज्यादा साल हो जाएंगे। अभी तो साल ही हुए हैं। ਇਹਨੇ ਤੁਹਾਡੇ ਬਹੁਤ ਇੰਟਰਵਿਊ ਕਰਨੇ ਤੇ ਜ਼ਰਾ ਈਜ਼ੀ ਰਹਿਣਾ। ਇਹ ਸਮਝਾ ਦੇਣਾ ਕਿਤੇ ਅਮਰੀਕਾ ਜਾਣ ਦੇ ਚੱਕਰਾਂ 'ਚ ਨਾ ਕੁਝ ਐਸੀ ਵੈਸੀ उन्होंने ਇੱਥੇ ਵਸੀ ਹੋਈ ਹੈ ਸਦਾ ਲਈ। ਹਾਂਜੀ ਫਿਰ ਜਦੋਂ ਸੋਚ ਲਵੇ ਨਾ ਕਿ ਕਿਤੇ ਜਾਣਾ ਹੈ ਤੇ ਅੱਜ ਇਹ ਸੀ ਕਿ ਗੁਰਦੁਆਰਾ ਚੋਆ ਸਾਹਿਬ ਜਾਣਾ ਹੀ ਜਾਣਾ। ਸਾਰਿਆਂ ਨੇ ਸੋਚਿਆ ਸੀ
ਤੇ ਕੁਦਰਤ ਨੇ ਕੋਈ ਮਿਹਰਬਾਨੀ ਕੀਤੀ ਤੇ ਹੈ। ਕੋਈ ਮੀਂਹ ਇੱਥੇ ਪਿਆ ਤੇ ਇਸ ਵੇਲੇ ਨਾ ਗੱਡੀਆਂ ਪਿੱਛੇ ਫਸ ਚੁੱਕੀਆਂ ਤੇ ਤੁਰ ਕੇ ਜਾ ਰਹੇ ਹਾਂ ਜੀ ਅੱਗੇ ਗੁਰਦੁਆਰਾ ਸਾਹਿਬ। ਤੇ ਆਪਣਾ ਤੇ ਅੱਜ ਜ਼ਰੂਰੀ ਹੈ, ਸੋ ਹਾਲਤ ਤੇ ਕੋਈ ਚੰਗੀ ਨਹੀਂ ਹੈ ਤੇ ਬਾਕੀ ਆਪੜ ਕੇ ਤੁਹਾਨੂੰ ਦੱਸਦੇ ਆ। ਇਹ ਦੇਖੋ ਮਿਹਰਬਾਨੀ ਜੀ, ਤੁਸੀਂ ਬਾਰਿਸ਼ ਬੰਦ ਕਰਾ ਛੱਡੀ। ਇਹ ਤਾਂ ਫਿਰ ਤੈਨੂੰ ਪਤਾ ਹੀ ਹੈ, ਦੁਆ ਬਾਰਿਸ਼ ਦੀ ਮੇਰੀ ਕਬੂਲ ਹੁੰਦੀ ਹੈ, ਇਹ ਹਮੇਸ਼ਾ ਉਹ ਤਾਂ ਜੀ ਪਤਾ, ਮੈਂ ਤਾਂ ਰਾਤੀ ਵੇਖ ਕੇ ਹੈਰਾਨ ਹੋ ਗਿਆ ਜੀ, ਬਾਰਿਸ਼ ਜਦੋਂ ਰੁਕੀ ਨਹੀਂ ਦੇਰ ਤੱਕ, ਜਦੋਂ ਸੁੱਤਾ ਉੱਠ ਗਿਆ ਹਾਂ ਦੇਰ ਤੱਕ ਬਾਰਿਸ਼ ਆਈ। ਮੈਂ ਕਿ ਹੁਣ ਮੈਂ ਵਾਪਸ ਹੋਟਲ ਜਾਣਾ ਹੈ ਤੇ ਜੇ ਬਾਰਿਸ਼ ਨਾ ਰੁਕੀ ਤਾਂ ਕੰਮ ਖਰਾਬ। ਤੂੰ ਮੈਨੂੰ ਕਹਿ ਦਿੰਦਾ, ਮੈਂ ਖਾਸ ਦੁਆ ਕਰਦਾ ਤੇਰੇ ਵਾਸਤੇ। ਇਹ ਤਾਂ ਜੀ ਮੇਰੇ ਜ਼ਹਿਨ ਨਹੀਂ ਚਾਹੀ ਬਾਤ ਦੀ ਗੱਲ ਜਦੋਂ ਤੁਸੀਂ ਬਾਰਿਸ਼ ਰੁਕਵਾ ਛੱਡੀ। ਬਿਲਕੁਲ ਬਿਲਕੁਲ। ਇੱਥੇ ਨਹੀਂ ਤੁਸੀਂ ਦੇਖ ਰਹੇ ਵੀ ਕਿਵੇਂ ਆਪਣੇ ਆ ਨਹੀਂ, ਇਹ ਦੁਆ ਕਰੀਦੀ ਹੈ ਤੇ ਕੁਦਰਤ ਮੰਨਦੀ ਹੈ। ਤੇ ਦੁਆਵਾਂ ਤਾਂ ਫਿਰ ਇਨਸਾਨਾਂ ਸਾਰੇ ਦੀ ਰੱਬ ਨੇ ਥੋੜਾ ਸਾਨੂੰ ਇਹਦੇ ਬਾਰੇ ਵੀ ਦੱਸੋ। ਹੈ ਜਿਹੜਾ ਪੂਰਾ ਕਿਲਾ ਹੈ ਪਿੱਛੇ ਤੇ ਅੱਗੇ ਗੁਰਦੁਆਰਾ ਪਿੱਛੇ ਤੇ ਸਾਹਿਬ ਕਿਲਾ ਰੋਹਤਾਸ ਹੈ ਤੇ ਅੱਗੇ ਗੁਰਦੁਆਰਾ ਸਾਹਿਬ ਬਾਰੇ ਮੈਂ ਇੱਥੇ ਜਾ ਕੇ ਤੁਹਾਨੂੰ ਦੱਸਦਾ। ਹਾਂਜੀ, ਅਸੀਂ ਇਸ ਵੇਲੇ ਅੱਪੜ ਚੁੱਕੇ ਹਾਂ ਗੁਰਦੁਆਰਾ ਚੋਆ ਸਾਹਿਬ। ਔਰ ਇਸ ਗੁਰਦੁਆਰੇ ਦਾ ਇਤਿਹਾਸ ਇਹ ਹੈ ਕਿ ਇੱਥੇ ਬਾਬਾ ਗੁਰੂ ਨਾਨਕ ਸਰਕਾਰ ਚੌਥੀ ਉਦਾਸੀ ਦੇ ਵਿਚਕਾਰ ਇੱਥੇ ਆਉਂਦੇ ਨਾਲ ਟਿੱਲਾ ਜੋਗੀਆਂ। ਟਿੱਲਾ ਜੋਗੀਆਂ ਦੇ ਵਿੱਚ ਆਪ ਦਾ ਕਿਆਮ 40 ਦਿਨ ਹੁੰਦਾ ਹੈ ਔਰ ਇਸ ਥਾਂ ਤੇ ਵੀ ਖਾਸ ਉਹਨਾਂ ਦਾ ਕਿਆਮ ਹੁੰਦਾ ਹੈ। ਬਾਈ ਮਰਦਾਨਾ ਜੀ ਨਾਲ ਹੁੰਦੇ ਨੇ ਔਰ ਇੱਥੇ ਇੱਕ ਪਾਣੀ, ਇਹ ਬਿਆਬਾਨ ਇਲਾਕਾ, ਇੱਥੇ ਪਾਣੀ ਨਹੀਂ ਹੁੰਦਾ ਤੇ ਬਾਈ ਮਰਦਾਨਾ ਜੀ ਦੇ ਕਹਿਣ ਤੇ ਉਹ ਇੱਥੇ ਆਪਣੀ ਛੜੀ ਜਿਹੜੀ ਹੈ, ਆਸਾ ਹੈ, ਉਹ ਮਾਰਦੇ ਨੇ ਇੱਕ ਪੱਥਰ ਤੇ ਔਰ ਇੱਥੋਂ ਪਾਣੀ ਨਿਕਲਦਾ ਹੈ, ਪਾਣੀ ਦਾ ਚਸ਼ਮਾ ਫੁੱਟਦਾ ਹੈ। ਸੋ ਇਹ ਉਸ ਖਾਸ ਥਾਂ ਤੇ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣਾਈ ਗਈ ਹੈ। ਸਭ ਤੋਂ ਪਹਿਲੇ ਚੜ੍ਹਤ ਸਿੰਘ ਨੇ ਇੱਥੇ ਗੁਰਦੁਆਰਾ ਬਣਾਇਆ ਸੀ ਔਰ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਉਹਨਾਂ ਦੇ ਜਿਹੜੇ ਜਰਨੈਲ ਸਨ ਗੁਰਮੁਖੀ ਸਿੰਘ, ਇਹ ਗੁਰਦੁਆਰਾ ਦੀ ਬਿਲਡਿੰਗ ਫਿਰ ਉਸ ਵੇਲੇ ਉਹਨਾਂ ਨੇ ਬਣਵਾਈ ਸੀ ਔਰ ਉਸ ਤੋਂ ਬਾਅਦ ਹੁਣ ਇਹ ਰੈਨੋਵੇਟ ਜਿਹੜਾ ਕੀਤਾ ਗਿਆ ਇਹ ਕੁਝ ਸਾਲ ਪਹਿਲੇ ਹੀ ਕੀਤਾ ਗਿਆ। ਸੋ ਜਿਹੜੇ ਵੀ ਦੋਸਤ ਇੱਥੇ ਆਉਣਾ ਚਾਹਣ, ਦੀਨਾ ਤੋਂ ਜਦੋਂ ਅਸੀਂ ਕਿਲ੍ਹਾ ਰੋਹਤਾਸ ਦੇ ਵਿੱਚ ਆਵਾਂਗੇ ਥੱਲੇ, ਤੇ ਉੱਥੇ ਕਿਲ੍ਹਾ ਰੋਹਤਾਸ ਦੀ ਬੈਕ ਸਾਈਡ ਤੇ ਤੁਸੀਂ ਕਹਿ ਲਓ ਕਿ ਸੱਜੇ ਪਾਸੇ ਦੀਨਾ ਵਾਲੀ ਸਾਈਡ ਤੇ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਔਰ ਇੱਥੇ ਆਉਣਾ ਚਾਹੀਦਾ ਹੈ। ਖਾਸ ਤਾਰੀਖ ਜੁੜੀ ਹੋਈ ਹੈ, ਪਹਿਲੀ ਪਾਤਸ਼ਾਹੀ ਸਰਕਾਰ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਇੱਥੇ ਉਹਨਾਂ ਦੇ ਨਾਂ ਤੇ ਜਦੋਂ ਵੀ ਜਿਹੜੇ ਵੀ ਦੋਸਤ ਆਉਂਦੇ ਨੇ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਜ਼ਰੂਰ ਆਓ। ਇਸ ਗੁਰਦੁਆਰਾ ਸਾਹਿਬ ਦੇ ਨਾਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਪੀਰੀਅਡ ਦੇ ਵਿੱਚ ਜ਼ਮੀਨ ਵੀ ਕੀਤੀ ਗਈ ਸੀ। ਉਸ ਜ਼ਮੀਨ ਦਾ ਅੱਜ ਇਸ ਗੁਰਦੁਆਰੇ ਦੇ ਨਾਂ ਹੈ ਜਾਂ ਨਹੀਂ ਹੈ ਇਹਦਾ ਤਾਂ ਸਾਨੂੰ ਨਹੀਂ ਪਤਾ, ਲੇਕਿਨ ਉਸ ਟਾਈਮ ਜ਼ਰੂਰ ਇੱਕ ਜ਼ਮੀਨ ਦਾ ਇੱਕ ਖਾਸ ਹਿੱਸਾ ਇਸ ਗੁਰਦੁਆਰਾ ਸਾਹਿਬ ਦੇ ਨਾਂ ਕੀਤਾ ਗਿਆ ਸੀ। ਕਿਲ੍ਹਾ ਰੋਹਤਾਸ ਗੁਰੂ ਸਾਹਿਬ ਤੋਂ ਆਉਣ ਤੋਂ ਬਾਅਦ ਵਿੱਚ ਬਣਾਇਆ ਸੀ ਸ਼ੇਸ਼ਗੜ੍ਹ ਸਿੰਘ ਜੀ ਨੇ ਪਹਿਲਾਂ? ਇਹ ਥੋੜਾ ਟਾਈਮ ਪੀਰੀਅਡ ਨਾ ਉਸ ਤੋਂ ਕਿਲ੍ਹਾ ਇਹ ਬਾਅਦ ਵਿੱਚ ਥੋੜਾ ਬਣ ਰਹੀ ਹੈ ਇਹ ਬਿਲਡਿੰਗ ਤਾਂ ਖੈਰ ਬਾਅਦ ਵਿੱਚ ਹਾਂਜੀ। ਬਾਬਾ ਨਾਨਕ ਸਰਕਾਰ ਥੋੜਾ ਪਹਿਲੇ ਆਉਂਦੇ ਆ ਨਹੀਂ, ਬਹੁਤ ਪਹਿਲੇ ਨਹੀਂ, ਫਰਕ ਬਹੁਤ ਪਹਿਲੇ ਦਾ ਨਹੀਂ ਬਣਦਾ। ਬਾਬਾ ਦੇਖੋ ਚੌਥੀ ਉਦਾਸੀ ਦੇ ਵਿਚਕਾਰ ਨਾ ਬਾਬਾ ਗੁਰੂ ਨਾਨਕ ਸਰਕਾਰ ਇੱਥੇ ਆਉਂਦੇ। ਮਤਲਬ ਸੈਂਚਰੀ ਕਿਹੜੀ ਸੀ ਉਸ ਦਰਬੇ? ਸੈਂਚਰੀ ਤੇ ਉਹੀ ਹੈ ਨਾ, ਬਾਬਾ ਗੁਰੂ ਨਾਨਕ 1469 ਵਿੱਚ ਪੈਦਾ ਹੁੰਦੇ ਨੇ, 1539 ਦੇ ਵਿੱਚ ਜਿਹੜੇ ਆ ਉਹ ਮਤਲਬ ਅਗਲਾ ਜਾਨ ਸੁਧਾਰਦੇ ਨੇ। ਕਿਲਾ ਦੀ ਮੌਜੂਦ ਨਹੀਂ ਸੀ ਨਵਾਇਆ। ਹਾਂਜੀ, 1539 ਦੇ ਵਿੱਚ, 1539 ਤੋਂ ਪਹਿਲੇ ਫਿਰ 18 ਸਾਲ ਆਪ ਕਰਤਾਰਪੁਰ ਰਹੇ। ਚੌਥੀ ਉਦਾਸੀ ਤੋਂ ਬਾਅਦ ਕਰਤਾਰਪੁਰ ਰਹੇ। ਅਸੀਂ ਅਗਰ ਉਸ ਨੂੰ ਕਹੀਏ ਤੇ ਕੋਈ ਇਹ 1517-18 ਦੇ ਕਰੀਬ ਬਾਬਾ ਜੀ ਸਰਕਾਰ ਇੱਥੇ ਜਿਹੜਾ ਹੈ ਉਹਨਾਂ ਦਾ ਆਣਾ ਹੁੰਦਾ ਔਰ ਉਸ ਤੋਂ ਕੋਈ 22-23 ਸਾਲ ਬਾਅਦ ਇਹ ਕਿਲਾ ਬਣ ਜਾਂਦਾ। ਕੋਈ ਬਹੁਤ ਜ਼ਿਆਦਾ ਡਿਸਟੈਂਸ ਨਹੀਂ ਹੈ, ਫਰਕ ਨਹੀਂ ਹੈ। ਹਾਂਜੀ, ਇਹ ਬਾਅਦ ਦੇ ਵਿੱਚ ਬਣਿਆ। ਜੀ 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 ਜੀ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਗੁਰੂ ਨਾਨਕ ਸਾਹਿਬ ਆ ਕੇ 40 ਦਿਨ ਟਿੱਲਾ ਜੋਗੀਆਂ ਤੇ ਰਹੇ ਸੀ ਜੀ ਜੀ। ਉਸ ਥਾਂ ਦੇ ਕੋਈ ਨਿਸ਼ਾਨੀ ਹੈ, ਕੋਈ ਗੁਰਦੁਆਰਾ ਜਾਂ ਕੋਈ ਉਹੋ ਜਿਹੀ ਨਿਸ਼ਾਨੀ ਹੈ? ਜੀ ਬਿਲਕੁਲ, ਉੱਥੇ ਇੱਕ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਲੇਕਿਨ ਉਸ ਦਾ ਬਹੁਤ ਬੁਰਾ ਹਾਲ ਹੋ ਚੁੱਕਾ ਹੈ। ਗੁਰਦੁਆਰਾ ਸਾਹਿਬ ਦੀ ਜਿਹੜੀ ਬਿਲਡਿੰਗ ਹੈ ਟੁੱਟ ਭੱਜ ਦਾ ਸ਼ਿਕਾਰ ਹੈ ਔਰ ਟਿੱਲਾ ਜੋਗੀਆਂ ਇੱਕ ਬਹੁਤ ਤਾਰੀਖੀ ਥਾਂ ਹੈ ਜਿੱਥੇ ਜੋਗੀ ਬੈਠਦੇ ਸਨ ਔਰ ਜੋਗ ਆਪਣਾ ਦਿੰਦੇ ਰਹੇ। ਇਲਮ ਅਦਬ ਦਾ ਇੱਕ ਮਰਕਜ਼ ਸੀ ਇਹ। ਉਹ ਜੋਗੀ ਨਹੀਂ ਕਿ ਕੰਨ ਪੜਾਏ ਉਹ ਜੋਗੀ ਜਿਹੜੇ ਦੂਜੇ ਨੇ, ਇਹ ਇੱਕ ਤਰ੍ਹਾਂ ਦੀ ਉਸ ਵੇਲੇ ਦੀ ਆਪਣੀ ਇੱਕ ਯੂਨੀਵਰਸਿਟੀ ਵੀ ਹੈ ਸੀ ਟਿੱਲਾ ਜੋਗੀਆਂ। ਸੋ ਬਾਬਾ ਨਾਨਕ ਸਰਕਾਰ ਵੀ ਇੱਥੇ 40 ਦਿਨ ਰਹੇ। ਉਸ ਥਾਂ ਨੂੰ ਪ੍ਰੀਜ਼ਰਵ ਕਰਨਾ ਬਹੁਤ ਜ਼ਰੂਰੀ ਹੈ। ਤੁਸੀਂ ਬਹੁਤ ਚੰਗਾ ਸਵਾਲ ਕੀਤਾ। ਇੱਕ ਤਾਂ ਪਾਕਿਸਤਾਨੀ ਸਰਕਾਰ ਨੂੰ ਉਸ 'ਤੇ ਧਿਆਨ ਦੇਣਾ ਚਾਹੀਦਾ, ਦੂਸਰਾ ਉਹ ਸਿੱਖ ਸੰਗਤਾਂ ਜਿਹੜੀਆਂ ਇੱਥੇ ਆਉਂਦੀਆਂ ਨੇ, ਜਿਸ ਤਰੀਕੇ ਦੇ ਨਾਲ ਇਸ ਗੁਰਦੁਆਰਾ ਸਾਹਿਬ ਨੂੰ ਰੈਨੋਵੇਟ ਕੀਤਾ ਗਿਆ ਹੈ,
ਇਸੇ ਤਰੀਕੇ ਦੇ ਨਾਲ ਟਿੱਲਾ ਜੋਗੀਆਂ ਦੇ ਉੱਪਰ ਜਿਹੜਾ ਗੁਰਦੁਆਰਾ ਹੈ ਉਸ ਨੂੰ ਰੈਨੋਵੇਟ ਉਹਦਾ ਹੋਣਾ ਜ਼ਰੂਰੀ ਹੈ, ਕਿਉਂਕਿ ਉਹਦੇ ਨਾਲ ਬਹੁਤ ਸੋਹਣੀ ਤਾਰੀਖ ਜੁੜੀ ਹੈ। ਜਿੱਥੇ 40 ਦਿਨ ਬਾਬਾ ਨਾਨਕ ਸਰਕਾਰ ਦੇ ਲੰਘੇ ਹੋਣ ਤੇ ਉਸ ਥਾਂ ਦੀ ਤੇ ਇੱਕ ਇੱਟ ਨੂੰ ਸੰਭਾਲਣਾ ਚਾਹੀਦਾ ਹੈ, ਤੇ ਅਸੀਂ ਪੂਰੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਜਿਹੜੀ ਹੈ ਉਸ ਨਹੀਂ ਸੰਭਾਲ ਪਾ ਰਹੇ। ਬਹੁਤ ਚੰਗਾ ਪਰ ਜਿੰਨੀ ਕੁ ਅਸੀਂ ਪੜ੍ਹਾਈ ਕੀਤੀ ਹੈ ਜਾਂ ਵੇਖਿਆ, ਬਾਬਾ ਸ਼ੇਖ ਫਰੀਦ ਦੀ ਜਿਹੜੀ ਹੈ ਫਿਲਾਸਫੀ ਜਿਹੜੀ ਹੈ ਉਹਦੇ ਨਾਲ ਉਹ ਗੱਲ ਮੈਚ ਨਹੀਂ ਕਰਦੀ। ਹਾਂ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਤੇ ਮੇਰਾ ਖਿਆਲ ਤਾਂ ਤੁਹਾਡੇ ਵਾਲਾ ਹੀ ਹੈ ਜੀ। ਇਹ ਬਾਅਦ ਦੇ ਵਿੱਚ ਚੀਜ਼ਾਂ ਜਿਸ ਤਰੀਕੇ ਨਾਲ ਮਜ਼ਹਬ ਦੇ ਅੰਦਰ ਬਹੁਤ ਚੀਜ਼ਾਂ ਲੋਕ ਐਡ ਕਰ ਲੈਂਦੇ, ਤੇ ਬਾਬਾ ਫਰੀਦ ਦੇ ਨਾਮ ਦੇ ਨਾਲ ਇੱਕ ਚੀਜ਼ ਐਡ ਕੀਤੀ ਗਈ ਹੈ। ਉਸ ਵੇਲੇ ਕੀ ਕਿ ਸੂਰਤ-ਏ-ਹਾਲ ਦੇ ਤਹਿਤ ਕੀਤਾ ਗਿਆ ਹੈ, ਲੇਕਿਨ ਇਹ ਕੀਤਾ ਬਾਅਦ ਵਿੱਚ ਕਿਹਾ। ਬਾਬਾ ਫਰੀਦ ਨੇ ਨਹੀਂ ਕਿਹਾ ਕਿ ਇਹ ਮੈਂ ਬੈਸ਼ਤੀ ਦਰਵਾਜ਼ਾ ਬਣਾ ਰਹੀ ਹਾਂ ਤੇ ਤੁਸੀਂ ਇਹਦੇ 'ਚ ਲੰਘ ਜਾਓ ਕਿ ਤੁਸੀਂ ਪਾਕ ਸਾਫ਼ ਹੋ ਜਾਓਗੇ। ਇਹ ਬਾਅਦ ਦੀਆਂ ਉਹਨਾਂ ਦੇ ਨਾਲ ਚੀਜ਼ਾਂ ਜੋੜੀਆਂ ਗਈਆਂ ਹਨ, ਉਹਨਾਂ ਦਾ ਇਸ ਦੇ ਨਾਲ ਕੋਈ ਤਾਲੁਕ ਨਹੀਂ। ਇਹ ਮਤਲਬ ਐਸਾ ਕਿ ਸਾਡੇ ਸਿੱਖ ਰਿਲੀਜਨ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਬਾਅਦ ਚ ਐਡ ਕੀਤੀਆਂ ਕਈ ਥਾਵਾਂ ਦੇ ਉੱਤੇ ਵੀ ਇੱਥੇ ਜਾਓ ਮੁੰਡਾ ਮਿਲੇਗਾ, ਇੱਥੇ ਜਾਓਗੇ ਤੇ ਆ ਹੋ ਜਾਏਗਾ, ਇੱਥੇ ਮਟੀਰੀਅਲਿਸਟਿਕ ਚੀਜ਼ਾਂ ਦੀ ਹਾਲਾਂਕਿ ਮੁੰਡੇ ਵਾਲੇ ਹੁੰਦੇ ਹੀ ਨਹੀਂ। ਅੱਜ ਵੀ ਬਾਬਾ ਫਰੀਦ ਦੀ ਦਰਗਾਹ ਤੇ ਤੁਸੀਂ ਗਏ ਹੋ ਨਾ, ਜਿਤਨੇ ਲੋਕ ਫਿਰ ਰਹੇ ਸਨ, ਤੁਸੀਂ ਉਹਦੇ ਤੋਂ ਅਗਰ ਪੁੱਛਦੇ ਨਾ ਉਹਨਾਂ ਤੋਂ ਕਿ ਬਾਬਾ ਫਰੀਦ ਕੌਣ ਸਨ, ਤਾਂ ਉਹਨਾਂ ਨੇ ਕਹਿਣਾ ਸੀ ਬਾਬਾ ਫਰੀਦ ਇੱਕ ਪੀਰ ਸਨ। ਉਹਨਾਂ ਨੂੰ ਕਹਿਣਾ ਸੀ ਕਿ ਬਾਬਾ ਫਰੀਦ ਇੱਕ ਸੂਝਵਾਨ ਸਨ, ਇੱਕ ਸ਼ਾਇਰ ਸਨ, ਤੇ ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਹੋਣਾ ਸੀ। ਈਵਨ ਕਿ ਸਿੰਗਲ ਜਿਹੜਾ ਵਾ ਉਹਨਾਂ ਦਾ ਦੋਹਾ ਜਾਂ ਸ਼ਲੋਕ ਉਹਦਾ ਪਤਾ ਨਹੀਂ ਹੈ। ਉਹ ਜਾਣ ਕੇ ਪੀਰ ਬਣਾਇਆ ਜਾਂਦਾ ਹੈ, ਕਿਉਂਕਿ ਉਹਦੇ ਵਿੱਚ ਇੱਕ ਫੈਕਟਰ ਇਹ ਵੀ ਹੁੰਦਾ ਹੈ ਕਿ ਅਸਲ ਕਲਾਮ ਜੇ ਉਹਨਾਂ ਦਾ ਸਮਝ ਆ ਜਾਵੇ, ਪੂਰੀ ਗੱਲ ਉਹਨਾਂ ਦੀ ਸਮਝ ਆ ਜਾਵੇ ਲੋਕਾਂ ਨੂੰ, ਤੇ ਫਿਰ ਕਈ ਜਿਹੜੀਆਂ ਇੱਕ ਖਾਸ ਗਰੁੱਪ ਹੈ ਉਹਦੇ ਵਾਸਤੇ ਰੌਲਾ ਬਣਦਾ। ਇਸ ਲਈ ਉਹਨਾਂ ਨੇ ਨਾ ਉਹਨਾਂ ਨੂੰ ਪੀਰ ਹੀ ਬਣਾਉਣਾ ਹੁੰਦਾ। ਇਹ ਗੱਲ ਠੀਕ ਹੈ ਤੁਹਾਡੀ। ਦੱਸੋ। ਹਾਂਜੀ ਮੁੜ ਆਏ ਆ ਖੁਦਾ ਖੁਦਾ ਕਰਦੇ, ਤੇ ਇਹ ਕੁੜੀਆਂ ਨਹੀਂ ਗਈਆਂ ਦੋਨੋਂ, ਇਹ ਇੱਥੇ ਖੜੀਆਂ ਰਹੀਆਂ, ਅੱਗੋਂ ਤੋਂ ਨਹੀਂ ਜਾ ਪਾਈਆਂ, ਤੇ ਅਸੀਂ ਸਾਰੇ ਹੋ ਕੇ ਆ ਗਏ। ਉਹ ਪਿੱਛੇ ਮਾਨ ਸਾਹਿਬ ਤੱਕ ਸਾਰੇ ਤੁਸੀਂ ਦੇਖ ਰਹੇ ਹੋ। ਜਸਵਿੰਦਰ ਕੌਰ ਜੀ ਕਾਮਯਾਬ ਦੌਰੇ ਤੋਂ ਬਾਅਦ, ਕਾਮਯਾਬ ਮੱਥਾ ਟੇਕਣੀ ਤੋਂ ਬਾਅਦ ਅਸੀਂ ਹੁਣ ਇੱਥੇ ਅੱਪੜ ਚੁੱਕੇ ਹਾਂ। ਹੁਣ ਫਿਰ ਟੁਰਦੇ ਹਾਂ ਅੱਗੇ, ਤੇ ਥੋੜਾ ਦਿਖਾਓ ਫੈਸਲ ਕਿ ਇੰਜ ਦੇ ਏਰੀਆਜ਼ ਦੇ ਵਿੱਚ ਵੀ ਆਇਆ ਕਰੋ। ਐਂ ਦੇ ਏਰੀਆ ਦੇ ਵਿੱਚ ਆਇਆ ਕਰੋ ਤੇ ਕਹਿੰਦੇ ਨਾ ਕਿ ਓਏ ਉੱਥੇ ਕਿਤੇ ਇਹ ਨਾ ਹੋ ਜਾਵੇ, ਉੱਥੇ ਉਹ ਨਾ ਹੋ ਜਾਵੇ। ਇੱਥੇ ਦੇਖ ਲਓ ਕਿਸ ਤਰੀਕੇ ਦੇ ਨਾਲ ਫਿਰਦੇ ਆ। ਕੋਈ ਥੋੜਾ ਜਿਹਾ ਡਰ ਡੁਰ ਹੀ ਲਓ ਕਿ ਉਹ ਜਿਹੜਾ ਮੀਡੀਆ ਕਹਿੰਦਾ ਸਾਡੀ ਜਿਹੜੀ ਪਰਸੈਪਸ਼ਨ ਬਣੀ ਹੋਈ ਹੈ ਕਿ 10% ਤਾਂ ਸੱਚ ਸਾਬਤ ਕਰਦੇ। ਤੁਸੀਂ ਬਿਲਕੁਲ ਨਹੀਂ ਡਰ ਰਹੇ। ਤੁਹਾਡੇ ਨਾਲ ਨਹੀਂ ਆਉਣਾ, ਤੁਸੀਂ ਉਹਨਾਂ ਨੂੰ ਪੁੱਠੇ ਪੁੱਠੇ ਪਾਸੇ ਲੈ ਕੇ ਜਾਂਦੇ ਹੋ। ਪ੍ਰੋਫੈਸਰ ਸਾਹਿਬ ਨੂੰ ਮੈਂ ਹੁਣੇ ਕਹਿ ਕੇ ਹਟੀ ਹਾਂ ਕਿ ਇਸ ਜਗ੍ਹਾ ਦੇ ਉੱਤੇ ਇੰਨੀ ਨੇੜੇ ਨਾ ਲਾਓ ਮੇਰੀ ਫੋਟੋ। ਤੁਸੀਂ ਦੂਰ ਹੀ ਨਜ਼ਰ ਆ ਰਹੇ ਸੀ। ਪ੍ਰੋਫੈਸਰ ਸਾਹਿਬ ਨੂੰ ਮੈਂ ਹੁਣੇ ਕਹਿ ਕੇ ਹਟੀ ਹਾਂ ਐਕਚੁਅਲੀ ਵਿਦਆਊਟ ਐਨੀ ਕੈਮਰਾ ਔਰ ਐਨੀਥਿੰਗ ਵੀ ਇੰਨੀ ਜਾਣੀ ਪਛਾਣੀ ਜਗ੍ਹਾ ਲੱਗ ਰਹੀ ਹੈ, ਕੁਝ ਓਪਰਾ ਨਹੀਂ ਦਿਸ ਰਿਹਾ ਇੱਥੇ। ਬਹੁਤ ਹੀ ਬਹੁਤ ਸਕੂਨ ਹੀ ਸਕੂਨ। ਨਹੀਂ ਮੇਰਾ ਸਵਾਲ ਇਹ ਸੀ ਕੋਈ ਡਰ ਖੌਫ ਨਹੀਂ ਆ ਰਹੀ ਹੈ ਕਿ ਕੁਝ ਹੋ ਜਾਣਾ ਹੈ, ਜਿਵੇਂ ਉਹ ਕਹਿੰਦੇ ਨੇ ਨਾ ਜਾਓ ਪਾਕਿਸਤਾਨ, ਨਹੀਂ ਜਾਣਾ ਉੱਥੇ, ਨਹੀਂ ਡੈਡੀ ਨਹੀਂ ਜਾਣਾ, ਤੁਸੀਂ ਉੱਥੇ ਨਹੀਂ ਜਾਣਾ। ਅੱਛਾ ਕੀ ਸੁਣਿਆ? ਅੱਛਾ ਆਨ ਕਰ ਲਾਈਵ ਵੀਡੀਓ ਦਿਖਾਉਂਦੇ ਰਹਿਣਾ ਹਰ ਘੰਟੇ ਬਾਅਦ, ਇਹ ਨਾ ਹੋ ਜਾਏ ਕੋਈ ਨਾ। ਹਾਂ ਉਹ ਤੋਂ ਪਹਿਲਾਂ ਲੱਗਦਾ ਪਤਾ ਨਹੀਂ ਕਿੱਥੇ ਜਾ ਰਹੇ ਨੇ ਜੀ ਜੀ ਚਾਰੇ ਨੋ ਸੁਣ ਕੇ ਸ਼ਾਂਤੀ ਇਸਲਾਮਾਬਾਦ ਕਦੇ ਆਏ ਨਹੀਂ ਇਹ ਪਤਾ ਨਹੀਂ ਕਿਵੇਂ ਹੈਗਾ। ਹਾਂ ਇੱਥੇ ਆ ਕੇ ਬਹੁਤ ਲੱਗਦਾ ਵੀ ਉੱਪਰ ਨਹੀਂ ਲੱਗਦਾ। ਹਾਂ ਜਿਵੇਂ ਆਪਾਂ ਉੱਥੇ ਰਹਿੰਦੇ ਉਹ ਇੱਥੇ ਰਹਿੰਦੇ ਸਾਰੇ। ਨਾ ਜਗ੍ਹਾ ਵਿੱਚ ਓਪਰਾਪਣ, ਨਾ ਐਟਮੋਸਫੀਅਰ ਵਿੱਚ ਓਪਰਾਪਣ, ਤੇ ਨਾ ਬੰਦਿਆਂ ਚ ਓਪਰਾ। ਲੱਗਦਾ ਹੈ ਕਿ ਤੁਸੀਂ ਕੈਲੀਫੋਰਨੀਆ ਫਿਰ ਰਹੇ ਹੋ। ਮੈਨੂੰ ਤੇ ਲੱਗਦਾ ਵੀ ਮੈਂ ਇੱਥੇ ਫਿਰ ਤੁਰ ਕੇ ਹੀ ਗਈ ਆ ਨਾ, ਕਿਤੇ ਮੈਂ ਆਈ ਨਹੀਂ ਕਦੀ ਵੀ। ਮਤਲਬ ਲੱਗਦਾ ਜੀ ਕਿੱਥੋਂ ਗਈ ਆ। ਇੰਨੀ ਜਾਣੀ ਪਛਾਣੀ ਜਗ੍ਹਾ ਲੱਗ ਰਹੀ ਹੈ। ਹਾਂ ਲਓ ਜੀ, ਇੱਕ ਹੋਰ ਤੁਹਾਨੂੰ ਦੱਸਦੇ ਜਾਈਏ ਕਿ ਇਹ ਦੋਨੋਂ ਕੁੜੀਆਂ ਇਹ ਅੱਗੇ ਨਹੀਂ ਜਾ ਪਈਆਂ ਸੀ, ਤੇ ਇਹ ਕੋਈ ਇੱਥੇ ਹੀ ਪਿਛਲੇ ਕੋਈ ਅੱਧੇ ਪੌਣੇ ਘੰਟੇ ਦੀਆਂ ਖੜੀਆਂ ਕੱਲੀਆਂ ਹੀ ਆਪਣੀ ਗੱਪਾਂ ਛੱਪਾਂ ਮਾਰ ਰਹੀਆਂ। ਇਹ ਬਿਆਬਾਨ ਦੇ ਅੰਦਰ ਤੇ ਕੋਈ ਖੌਫ ਨਹੀਂ, ਕੋਈ ਕੁਛ ਨਹੀਂ। ਉਹ ਨਾ ਡਰਿਆ ਕਰੋ, ਨਾ ਡਰਿਆ ਕਰੋ। ਆ ਜਾਣ ਜਿਹਨੇ ਆਣਾ ਆ ਜਾਣ। ਕੋਈ ਗੱਲ ਨਹੀਂ ਸੀ। ਇਹ ਜੀ ਸਾਡੀ ਵੱਡੀ ਗੱਡੀ, ਇਹਨਾਂ ਨੂੰ ਅਸੀਂ ਕਹਿੰਦੇ ਹੁੰਦੇ ਵੱਡੀ ਗੱਡੀ ਵਾਲੇ, ਤੇ ਉਧਰ ਇੱਕ ਦੂਜੀ ਗੱਡੀ ਨੂੰ ਅਸੀਂ ਕਹਿੰਦੇ ਨੇ ਨਿੱਕੀ ਗੱਡੀ ਵਾਲੇ। ਆਓ ਜੀ ਨਿੱਕੀ ਗੱਡੀ ਵਾਲੇ ਵੀ ਚਲੀਏ ਤੇ ਵੱਡੀ ਗੱਡੀ ਵਾਲੇ ਵੀ।